ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਦੀ ਕਰਦੇ ਜਾਈਏ, ਜਿਹੜਾ ਉੱਥੇ ਟਰੱਕਰਜ਼ ਕਨਵੋਏ ਚੱਲ ਰਿਹਾ ਹੈਗਾ ਆ। ਉਹ ਅਟਾਵਾ ਤੱਕ ਗਏ ਨੇ। ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਸੁਣਨ ਨੂੰ ਮਿਲ ਰਹੀਆਂ ਆ। ਬਹੁਤ ਸਾਰੇ ਲੋਕ ਉਸ ਦੇ ਹੱਕ 'ਚ ਵੀ ਆ, ਕਈ ਲੋਕ ਉਸ ਦੇ ਅਗੇਂਸਟ ਵੀ ਜਿਹੜੇ ਉਹ ਹੈਗੇ ਆ। ਸੋ ਅੱਜ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਕੁਛ ਸਮਾਂ ਪਹਿਲਾਂ ਹੀ ਟਵੀਟ ਕਰਕੇ ਮਾਰਨਿੰਗ ਦੇ ਵਿੱਚ ਕਹਿ ਦਿੱਤਾ ਵੀ ਆਈ ਟੈਸਟਡ ਪੋਜ਼ਿਟਿਵ ਫਾਰ COVID-19। ਕਹਿੰਦੇ ਵੀ ਉੱਦਾਂ ਠੀਕ ਹੈਗਾ ਆ, ਮੈਂ ਰਿਮੋਟਲੀ ਕੰਮ ਕਰੂੰਗਾ। ਤੇ ਕਹਿੰਦੇ ਵੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਪਬਲਿਕ ਹੈਲਥ ਗਾਈਡਲਾਈਨਸ ਆ ਉਹ ਜਿਹੜੀਆਂ ਫੋਲੋ ਕਰੋ। ਸਾਰੇ ਜਿਹੜੇ ਵੈਕਸੀਨੇਸ਼ਨ ਲਵਾਓ ਤੇ ਬੂਸਟਰ ਸ਼ਾਟ ਜਿਹੜੇ ਉਹ ਤੁਸੀਂ ਜ਼ਰੂਰ ਲਗਵਾ ਲਓ। ਸੋ ਇਸ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਕਨਵੋਏ ਆ, ਇਹਨਾਂ ਨੇ ਹੁਣ ਕਈ ਤਰੀਕੇ ਦੀਆਂ ਜਿਹੜੀਆਂ ਨਵੇਂ ਜਿਹੜੇ ਚਰਚਾ ਆ ਉਹ ਛੇੜ ਦਿੱਤੀਆਂ। COVID-19 ਦੇ ਜਿਹੜੇ ਮੈਂਡੇਟਸ ਆ ਉਸ ਤੇ ਉਲਟ ਇਹ ਕਨਵੋਏ ਜਿਹੜਾ ਆ ਓਟਾਵਾ ਵੱਲ ਨੂੰ ਜਿਹੜਾ ਉਹ ਤੁਰਿਆ ਹੋਇਆ ਸੀਗਾ। ਸੋ ਇਹ ਹੁਣ ਇੱਕ ਨਵਾਂ ਡਿਵੀਜ਼ਨ ਦਾ ਕਾਰਨ ਉੱਥੇ ਕੈਨੇਡਾ ਦੇ ਵਿੱਚ ਵੀ ਕਹਿੰਦੇ ਆ ਵੀ ਉਹ ਬਣ ਜੀ ਰਿਹਾ ਹੈਗਾ ਆ, ਜਿੱਥੇ ਕੁਛ ਲੋਕ ਜਿਹੜੇ ਆ ਇਹਨਾਂ ਦੇ ਅਗੇਂਸਟ ਵੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਟਰੂਡੋ ਨੂੰ ਤੇ ਹੋਰ ਜਿਹੜੇ ਸਰਕਾਰ ਦੀ ਥਾਵਾਂ ਦੇ ਉੱਤੇ ਜਿਹੜੇ ਬੈਠੇ ਆ ਉਹਨਾਂ ਨੂੰ ਗਾਲਾਂ ਵੀ ਕੱਢ ਰਹੇ ਆ। ਜੀ ਬਿਲਕੁਲ, ਕੈਨੇਡਾ ਦੇ ਵਿੱਚ 50,000 ਦੇ ਕਰੀਬ ਟਰੱਕਰਸ ਇਸ ਟਾਈਮ ਪ੍ਰੋਟੈਸਟ ਕਰ ਰਹੇ ਆ ਫਰੀडम ਕਨਵੋਏ ਦੇ ਅੰਡਰ। ਕਹਿੰਦੇ ਵੀ 20,000 ਦੇ ਕਰੀਬ ਟਰੱਕ ਹੈਗੇ ਤੇ 70 ਕਿਲੋਮੀਟਰ ਲੰਬੀ ਲਾਈਨ ਬਣੀ ਹੋਈ ਹੈਗੀ ਹੈ ਟਰੱਕਰਸ ਦੀ। ਤੇ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਹ ਪ੍ਰੋਟੈਸਟ ਹੋ ਰਿਹਾ ਹੈ। ਤੇ ਜਿਹੜੇ USA ਤੋਂ ਕੈਨੇਡਾ ਦੇ ਬਾਰਡਰਸ ਹੈਗੇ ਆ, ਉੱਥੇ ਵੀ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਆ, ਕਿਉਂਕਿ ਟਰੱਕਰਸ ਫਸੇ ਹੋਏ ਆ। ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ, ਕਹਿੰਦੇ ਵੀ ਸਾਨੂੰ ਤਾਂ ਖਾਣਾ ਵੀ ਨਹੀਂ ਮਿਲ ਰਿਹਾ। ਬਹੁਤ ਦੂਰ ਦੂਰ 20-20 ਮੀਲ ਦੂਰ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਆ। ਗੋ ਫੰਡ ਮੀ ਕੈਂਪੇਨ ਉਹਨਾਂ ਵੱਲੋਂ ਚਲਾਈ ਗਈ ਹੈਗੀ ਆ, ਜਿਹੜੇ ਟਰੱਕਰਸ ਪ੍ਰੋਟੈਸਟ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਆਲਰੇਡੀ ਉਹਨਾਂ ਨੇ $7.1 ਮਿਲੀਅਨ ਇਕੱਠਾ ਕਰ ਲਿਆ ਤੇ 1,12,000 ਡੋਨਰਸ ਆਲਰੇਡੀ ਉਹਨਾਂ ਦੇ ਨਾਲ ਜੁਆਇਨ ਕਰ ਗਏ ਹੈਗੇ ਆ। ਸੋਸ਼ਲ ਮੀਡੀਆ ਦੇ ਉੱਤੇ ਇਮੇਜਸ ਬਹੁਤ ਸਾਰੇ ਆ ਰਹੇ ਆ, ਟਰੱਕਰਸ ਆਪਣੇ ਕੈਨੇਡਾ ਦੇ ਝੰਡੇ ਤੇ ਪਲੈਕਰਡ ਫੜ ਕੇ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਦਾ ਵੀ ਕਾਫੀ ਜਿਹੜਾ ਉਹਨਾਂ ਦੇ ਤੰਜ ਕੱਸ ਰਹੇ ਹੈਗੇ ਆ। ਕਾਫੀ ਵੀਡੀਓਜ਼ ਜਿਹੜੀਆਂ ਬਾਹਰ ਆ ਰਹੀਆਂ ਹੈਗੀਆਂ। ਸੋ ਕਾਫੀ ਸਿਚੁਏਸ਼ਨ ਕੈਨੇਡਾ ਦੇ ਵਿੱਚ ਟਰੱਕਰਸ ਨੂੰ ਲੈ ਕੇ ਟੈਂਸ ਬਣੀ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, 2 ਨਿਊਯਾਰਕ ਦੀਆਂ ਨਰਸਿਸ ਉਹਨਾਂ ਨੂੰ ਹੁਣ ਕਹਿੰਦੇ ਗ੍ਰਿਫਤਾਰ ਇਹ ਕੀਤਾ ਗਿਆ ਆ। ਚਾਰਜ ਕੀਤਾ ਗਿਆ ਸੈਕੰਡ ਡਿਗਰੀ ਫੋਰਜਰੀ ਉਸ ਦੇ ਵਿੱਚ। ਇਹਨਾਂ ਨੇ ਕਹਿੰਦੇ $1.5 ਮਿਲੀਅਨ ਜਿਹੜਾ ਉਹ ਬਣਾਇਆ ਫੇਕ ਵੈਕਸੀਨ ਕਾਰਡ ਸਕੀਮ ਆ ਉਸ ਦੇ ਤਹਿਤ। ਜੂਲੀ ਡੀਵੂਨੋ 49 ਸਾਲ, ਮਰੀਸਾ ਉਰਾਰੋ 44 ਸਾਲ, ਇਹਨਾਂ ਦੋਨਾਂ ਦੇ ਉੱਤੇ ਇਹ ਸੈਕੰਡ ਡਿਗਰੀ ਹੁਣ ਫੋਰਜਰੀ ਚਾਰਜਿਸ ਲਾਏ ਗਏ ਆ। ਤੇ ਇੱਕ ਦੇ ਉੱਤੇ ਤਾਂ ਜਿਹੜੇ ਫਾਲਸ ਇੰਸਟਰੂਮੈਂਟ ਫॉर ਫਾਈਲਿੰਗ ਦੇ ਜਿਹੜੇ ਚਾਰਜਿਸ ਆ ਉਹ ਵੀ ਲਾਏ ਗਏ ਆ। ਸੋ ਕਹਿੰਦੇ ਵੀ ਲਾ ਇਨਫੋਰਸਮੈਂਟ ਨੇ ਉਹਨਾਂ ਦੀ ਜਦੋਂ ਛਾਪੇਮਾਰੀ ਕੀਤੀ $9 ਲੱਖ ਜਿਹੜਾ ਨਗਦ ਉਹ ਵੀ ਜਿਹੜਾ ਉਹ ਬਰਾਮਦ ਕੀਤਾ ਸੀਗਾ। ਸੋ ਇਹ ਕਹਿੰਦੇ ਆ ਵੀ $100 ਤੋਂ $200 ਤੇ $50-60 ਇਸ ਹਿਸਾਬ ਦੇ ਨਾਲ ਜਿਹੜੇ ਆ ਬੱਚਿਆਂ ਦੇ ਤੇ ਅਡਲਟਸ ਦੇ $220 ਅਡਲਟਸ ਦੇ ਲਈ ਤੇ $85 ਜਿਹੜੇ ਨਿਆਣਿਆਂ ਦੀ ਜਿਹੜੀ ਗਲਤ ਫਾਲਸ ਵੈਕਸੀਨੇਸ਼ਨ ਕਾਰਡ ਜਿਹੜੇ ਆ ਬਣਾਉਣ ਦੀ ਇਹ ਜਿਹੜੀ ਆਪਰੇਸ਼ਨ ਆ ਉਹ ਚਲਾ ਰਹੇ ਸੀਗੇ। ਸੋ ਇਹਨਾਂ ਦਾ ਬਹੀ ਖਾਤਾ ਵੀ ਜਿਹੜਾ ਹਰਜੋਤ ਸਿੰਘ ਜੀ ਲੱਭਿਆ ਲੈਜਰ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਅੱਛਾ ਜੀ ਅੱਜ ਇੰਨੇ ਲੱਗ ਗਏ, ਅੱਜ ਇੰਨੇ ਬਣ ਗਏ। ਸੋ ਇਹ ਹੁਣ 2 ਜਿਹੜੀਆਂ ਨਰਸਿਸ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਮੈਨੂੰ ਲੱਗਦਾ ਵੀ ਕਾਫੀ ਲੰਮੇ ਸਮੇਂ ਤੋਂ ਨਵੰਬਰ ਤੋਂ ਪਹਿਲਾਂ ਦੀ ਜਿਹੜੀ ਇਹਨਾਂ ਨੇ ਇੱਦਾਂ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ। ਸੋ ਕਈ ਮਹੀਨੇ ਜਿਹੜੇ ਇਹਨਾਂ ਨੇ ਲੋਕਾਂ ਤੋਂ ਜਿਹੜੇ ਉਹਨਾਂ ਨੂੰ ਨਕਲੀ ਵੈਕਸੀਨੇਸ਼ਨ ਕਾਰਡਸ ਆ ਉਹ ਬਣਾ ਕੇ ਦਿੱਤੇ ਆ।